ਬਾਦਸ਼ਾਹ ਜਾਂਦਾ ਸੀ ਪਿਆ ਸਫ਼ਰ ਤੇ ਨਾਲ ਉਹਦਾ ਮੁਲਾਜ਼ਮ ਸੀ। ਉਹ ਜਦੋਂ ਜਾ ਕੇ ਇੱਕ ਪਿੰਡ ਦੇ ਸਰਾਏ ਦੇ ਵਿੱਚ ਰੁਕੇ ਨਾ, ਰਾਤ ਸੌਣ ਲੱਗਾ ਬਾਦਸ਼ਾਹ, ਤੇ ਬਾਦਸ਼ਾਹ ਦਾ ਜ਼ਿਹਨ 'ਚ ਆਇਆ ਵੀ ਗੱਲ ਹੈ ਵੀ ਮੈਂ ਥੱਕਿਆ, ਮੈਂ ਸੌਂ ਜਾਣਾ ਤੇ ਮੇਰੇ ਨੌਕਰ ਨੇ ਵੀ ਸੌਂ ਜਾਣਾ। ਜਦੋਂ ਇਹ ਸੌਂ ਗਿਆ, ਘੋੜਾ ਬੜਾ ਕੀਮਤੀ ਹੈ ਤੇ ਘੋੜਾ ਚੋਰੀ ਨਾ ਹੋ ਜੇ। ਬਾਦਸ਼ਾਹ ਨੇ ਜ਼ਿਹਨ 'ਚ ਆਇਆ, ਉਹਨੇ ਨੌਕਰ ਨੂੰ ਆਖਿਆ ਵੀ ਤੂੰ ਘੋੜੇ ਨੂੰ ਕੁੱਟਦਾ ਰਹਿ, ਘੁੱਟਦਾ ਰਹਿ, ਇਹਨੂੰ ਮਲਦਾ ਰਹਿ, ਤੇ ਇਸ ਤਰ੍ਹਾਂ ਜਾਗੇ ਦਾ ਤੇ ਮੇਰਾ ਘੋੜਾ ਚੋਰੀ ਨਾ ਹੋਵੇ। ਦਾ ਬਾਦਸ਼ਾਹ ਸੌਂ ਗਿਆ। ਥੋੜੀ ਦੇਰ ਤੋਂ ਬਾਅਦ ਉਹਦਾ ਨੌਕਰ ਵੀ ਸੌਂ ਗਿਆ। ਜਦੋਂ ਨੌਕਰ ਦੀ ਅੱਖ ਖੋਲੀ ਤੇ ਵੇਖਿਆ ਘੋੜਾ ਗਾਇਬ ਸੀ, ਘੋੜਾ ਚੋਰੀ ਹੋ ਗਿਆ। ਨੱਸਿਆ ਤੇ ਜਾ ਕੇ ਖਰਗੋਸ਼ ਸੀ, ਫੜ ਲਿਆ ਤੇ ਉਹਨੂੰ ਲਿਆਣ ਕੇ ਤੇ ਮਲਣ ਲੱਗ ਪਿਆ ਉਤੋਂ। ਪਹੁੰਚੇ ਨੂੰ ਬਾਦਸ਼ਾਹ ਦੀ ਅੱਖ ਖੁੱਲ ਗਈ। ਬਾਦਸ਼ਾਹ ਦਾ ਘੋੜਾ ਕਿਤੇ, ਉਹਨੇ ਕਿਹਾ ਬਾਦਸ਼ਾਹ ਸਾਹਿਬ ਰਾਤ ਦਾ ਮਲੀ ਜਾਂਦਾ, ਮਲਦਿਆਂ ਮਲਦਿਆਂ ਨਿੱਕਾ ਜਿਹਾ ਰਹਿ ਗਿਆ ਜੀ। ਗੱਲ ਇਸੇ ਤਰ੍ਹਾਂ ਹੀ ਅਸੀਂ ਪੰਜਾਬ ਦੇ ਵਿੱਚ ਕਿਸਾਨ 7-8 ਕਰੋੜ ਸਾਂ, ਲੇਕਿਨ ਆ ਸਾਲ ਡੇਢ ਦੇ ਵਿੱਚ ਨਾ ਵੈਸੇ ਤੇ ਜਿਹੜੀ ਉਹਨੇ ਆਬਾਦੀ ਘਟਾਈ ਦਿੱਤੀ ਹੈ ਨਾ ਮਰੀਮ ਬੀਬੀ ਨੇ। ਕੱਲ ਉਹਦੀ ਇੱਕ ਚਹੇਤੀ ਬੈਠੀ ਸੀ ਅਹਿਮਦ ਮੀਰ ਦੇ ਸ਼ੋਅ 'ਚ, ਉਹਨੇ ਆਖਿਆ ਸੀ 1500-2000 ਕਿਸਾਨ ਨੇ। ਉਹ ਯਾਰ ਏਡੀ ਬੇਤਕਿਆਈ ਕਿ ਸਾਨੂੰ ਉਹਨਾਂ ਨੇ ਆਬਾਦੀ ਦੇ ਵਿੱਚ ਸ਼ੁਮਾਰ ਹੀ ਕੋਈ ਨਹੀਂ ਕੀਤਾ, ਸਿਰਫ 1000-1500 ਕਰ ਛੜਿਆ ਵੇ। ਕਿਉਂਕਿ ਉਹ ਵੀ ਸੱਚੀ ਹੈ, ਜਦੋਂ ਲਾਹੌਰ ਜਾਂਦੇ ਨੇ ਧਰਨਾ ਦੇਣ ਜਾਂ ਕੋਈ ਜਲਸੇ ਜਲੂਸ ਵਾਸਤੇ ਜਾਂਦੇ ਹੀ ਅਸੀਂ 1000-1500 ਸਾਰੇ ਅਸੀਂ ਜਾਂਦੇ ਹੀ ਨਹੀਂ, ਸਿਰਫ ਘਰ 'ਚ ਬਹਿ ਕੇ ਗੱਲਾਂ ਸੁਣਾਉਂਦੇ। ਆਪਣੇ ਹੱਕ ਵਾਸਤੇ ਅਸੀਂ ਕਿਸਾਨ ਨਿਕਲੇ ਹੀ ਨਹੀਂ ਕਦੀ।